अस्सलाम वालेकुम। ਉਹ ਭਲੇ ਵਕਤਾਂ ਦੀ ਗੱਲ ਇੱਕ ਪਿੰਡ 'ਚ ਇੱਕ ਬੰਦਾ ਸੀ ਤੇ ਇੱਕ ਉਹਦਾ ਮੁੰਡਾ ਸੀ। ਉਹ ਬੰਦਾ ਬਿਮਾਰ ਰਹਿਣ ਲੱਗ ਪਿਆ। ਅੱਛਾ ਉਹਨੂੰ ਲੱਗਾ ਕਿ ਮੈਂ ਨਹੀਂ ਹੁਣ ਬਚਣਾ ਹੈਗਾ। ਉਹਨੇ ਆਪਦੇ ਮੁੰਡੇ ਨੂੰ ਸੱਦਿਆ ਤੇ ਉਹਨੂੰ ਕਰਦਾ, ਪੁੱਤਰ ਇੱਥੇ ਮੇਰੇ ਕੋਲ ਬਹਿ ਤੇ ਮੈਂ ਤੈਨੂੰ ਇੱਕ ਨਸੀਹਤ ਕਰਨਾ ਤੇ ਮੇਰੀ ਇਹ ਗੱਲ ਜਿਹੜੀ ਯਾਦ ਰੱਖੀ, ਇਹਨੂੰ ਪੱਲੇ ਬੰਨ ਲਈ। ਉਹ ਗੱਲ ਇਹ ਆ ਕਿ ਜਦੋਂ ਵੀ ਤੈਨੂੰ ਕੋਈ ਗੱਲ ਭੈੜੀ ਲੱਗੇ ਨਾ, ਜਾਂ ਤੈਨੂੰ ਕਿਸੇ ਗੱਲ ਤੇ ਗੁੱਸਾ ਆਉਣ ਲੱਗੇ, ਤੇ ਤੂੰ ਉਸ ਗੱਲ ਦਾ ਜਵਾਬ ਮੌਕੇ ਤੇ ਨਹੀਂ ਦੇਣਾ। ਉਸ ਗੱਲ ਦਾ ਜਵਾਬ ਤੂੰ ਨਾ ਅਗਲੇ ਦਿਨ ਦੇਣਾ ਹੈ। ਤੂੰ ਉਸ ਟਾਈਮ ਜਿਹੜਾ ਨਾ ਟਾਲਮ ਟੋਲ ਕਰ ਜਾਣਾ, ਭਾਵੇਂ ਤੈਨੂੰ ਕੋਈ ਗਾਲ ਹੀ ਕਿਉਂ ਨਾ ਕੱਢੇ। ਖੈਰ ਜੀ ਇਹਨੇ ਗੱਲ ਕੀਤੀ, ਕੁਝ ਦਿਨ ਲੱਗੇ ਤੇ ਉਹ ਬੰਦਾ ਜਿਹੜਾ ਨਾ ਉਹ ਫੌਤ ਹੋ ਗਿਆ। ਅੱਛਾ ਉਹ ਮੁੰਡਾ ਜਿਹੜਾ ਉਹ ਜ਼ਮੀਨਾਂ 'ਤੇ ਵੀ ਕੰਮ ਕਰੇ, ਬਾਹਰ ਕੰਮ ਕਾਰ ਕਰਨ ਲੱਗ ਪਿਆ। ਜਦੋਂ ਕਿਤੇ ਕੋਈ ਵਾਧਾ ਘਾਟਾ ਹੋਣਾ ਜਾਂ ਪਾਣੀ ਲਾਉਣ ਤੋਂ ਜਾਂ ਕੋਈ ਵੱਟ ਬੰਨੇ ਤੋਂ ਹੋਣਾ ਨਾ, ਤੇ ਉਹਨੂੰ ਆਪਦੇ ਪਿਓ ਦੀ ਗੱਲ ਯਾਦ ਆ ਜਾਣੀ। ਉਹਨੇ ਚੁੱਪ ਕਰਕੇ ਨਾ ਘਰ ਆ ਜਾਣਾ ਕਰਨਾ, ਉਹਨੂੰ ਉੱਥੇ ਜਿਹੜਾ ਨਾ ਜਵਾਬ ਨਾ ਦੇਣਾ ਕਿਸੇ ਨੂੰ ਵੀ। ਅੱਛਾ ਹੋਰ ਵੀ ਕਿਤੇ ਜੇ ਕੋਈ ਉਹਦੇ ਨਾਲ ਹੋਣਾ ਨਾ, ਕਿਤੇ ਕੋਈ ਵੀ ਗੁੱਸਾ ਕਰਨਾ ਜਾਂ ਕੋਈ ਕਿਸੇ ਵੀ ਕੋਈ ਵਾਧਾ ਘਾਟਾ ਹੋਣਾ, ਤੇ ਉਹਨੇ ਨਾ ਗੱਲ ਦਾ ਜਵਾਬ ਨਾ ਦੇਣਾ, ਉਹਨੇ ਘਰ ਆ ਜਾਣਾ। ਅੱਛਾ ਘਰ ਆ ਕੇ ਜਦੋਂ ਉਹਨੇ ਸੋਚਣਾ ਨਾ, ਕੋਈ ਟਾਈਮ ਲੰਘਣਾ ਸੋਚਣਾ, ਤੇ ਉਹਨੇ ਆਖਣਾ, ਜਦੋਂ ਸੋਚਣਾ ਤੇ ਉਹਨੇ ਆਖਣਾ ਵੀ ਇਹ ਗੱਲ ਕੀ, ਇਹ ਤਾਂ ਫਜ਼ੂਲ ਗੱਲ ਸੀ। ਐਵੇਂ ਇੱਕ ਛੋਟੀ ਜਿਹੀ ਗੱਲ ਦੇ ਪਿੱਛੇ ਮੈਂ ਲੜਾਈ ਕਰਾਂ ਜਾਂ ਮੈਂ ਉਹਨੂੰ ਜਵਾਬ ਦਿਆਂ। ਉਹਨੇ ਚੁੱਪ ਕਰ ਜਾਣਾ ਕਰਨਾ। ਵਕਤ ਲੰਘਦਾ ਗਿਆ। ਇੱਕ ਦਿਨ ਬੈਠਾ ਨਾ, ਉਹ ਸੋਚੇ ਪਿਆ, ਉਹ ਕਰ ਰਿਹਾ ਮੇਰੇ ਪਿਓ ਨੇ ਗੱਲ ਕੀ ਕੀਤੀ ਹੈ। ਅੱਛਾ ਫਿਰ ਉਹ ਇਸ ਨਤੀਜੇ ਪਹੁੰਚਿਆ ਕਿ ਮੇਰੇ ਪਿਓ ਨੇ ਮੈਨੂੰ ਗੁੱਸੇ 'ਤੇ ਕੰਟਰੋਲ ਕਰਨਾ ਸਿਖਾਇਆ। ਵੀ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਨਾ, ਬੰਦੇ ਨੂੰ ਸਮਝ ਨਹੀਂ ਲੱਗਦੀ, ਅਤੇ ਥੋੜ੍ਹਾ ਟਾਈਮ ਲੱਗ ਜਦੋਂ ਗੁੱਸਾ ਠੰਡਾ ਹੁੰਦਾ ਹੈ ਤਾਂ ਬੰਦਾ ਸੋਚਦਾ ਵੀ ਐਵੇਂ ਇਹ ਤਾਂ ਫਜ਼ੂਲ ਗੱਲ ਸੀ, ਅਤੇ ਗੁੱਸੇ ਦੇ ਵਿੱਚ ਆ ਕੇ ਬੰਦਾ ਕਈ ਦਫਾ ਨੁਕਸਾਨ ਵੀ ਕਰ ਪੈਂਦਾ, ਅਤੇ ਨੁਕਸਾਨ ਹੋਣ ਤੋਂ ਬਾਅਦ ਸੋਚਦਾ ਵੀ ਐਵੇਂ ਮੈਂ ਝਟ ਚੁੱਪ ਹੀ ਰਹਿ ਜਾਂਦਾ ਤਾਂ ਕੀ ਸੀ। ਤੂੰ ਇਸ ਕਰਕੇ ਉਹਨੂੰ ਸਮਝਾਇਆ ਵੀ ਜਦੋਂ ਤੈਨੂੰ ਗੁੱਸਾ ਜਾਂ ਕੋਈ ਗੱਲ ਭੈੜੀ ਲੱਗੇ ਨਾ, ਤੇ ਤੂੰ ਅਗਲੇ ਦਿਨ ਜਿਹੜਾ ਉਹਦਾ ਜਵਾਬ ਦੇਣਾ ਹੈ, ਮੌਕੇ 'ਤੇ ਜਵਾਬ ਨਹੀਂ ਦੇਣਾ, ਤਾਂ ਕਿ ਬੰਦੇ ਦਾ ਗੁੱਸਾ ਜਿਹੜਾ ਨਾ ਠੰਡਾ ਹੋ ਜਾਏ। ਅਤੇ ਹੁਣ ਤਾਂ ਸਾਇੰਸ ਵੀ ਆਉਂਦੀ ਹੈ ਕਿ ਜਿਹੜੇ ਬੰਦੇ ਦੇ ਗੁੱਸੇ ਵਾਲੇ ਹਾਰਮੋਨ ਨੇ ਨਾ, ਜਾਂ ਗੁੱਸੇ ਵਾਲੇ ਜਰਾਸੀਮ ਲਾ ਲਓ, ਉਹ ਬੰਦੇ ਦੇ ਵਿੱਚ 12 ਮਿੰਟ ਤੱਕ ਰਹਿੰਦੇ ਨੇ। ਜਦੋਂ ਬੰਦੇ ਨੂੰ ਗੁੱਸਾ ਆਵੇ ਨਾ, ਉਸ ਤੋਂ 12 ਮਿੰਟ ਤੋਂ ਬਾਅਦ ਉਹ ਠੰਡੇ ਪੈਣ ਲੱਗ ਪੈਂਦੇ ਨੇ ਜਾਂ ਮੱਧਮ ਪੈਣ ਲੱਗ ਪੈਂਦੇ ਨੇ। ਅਤੇ ਇਸ ਕਰਕੇ ਗੁੱਸਾ ਜਿਹੜਾ ਨਾ, ਗੁੱਸੇ ਦੇ ਬੰਦੇ ਨੂੰ ਕੰਟਰੋਲ ਕਰਨਾ ਚਾਹੀਦਾ। ਗੁੱਸੇ ਦੇ ਵਿੱਚ ਆ ਕੇ ਬੰਦਾ ਕਈ ਦਫਾ ਕੋਈ ਐਸੀ ਗੱਲ ਮੂੰਹ 'ਚੋਂ ਕੱਢ ਪੈਂਦਾ, ਠੀਕ ਹੈ, ਜਾਂ ਐਸਾ ਕੰਮ ਬੰਦੇ ਤੋਂ ਹੋ ਜਾਂਦਾ ਕਿ ਬੰਦਾ ਫਿਰ ਜਿਹੜਾ ਨਾ ਸਾਰੀ ਜ਼ਿੰਦਗੀ ਪਛਤਾਉਂਦਾ। ਅਤੇ ਇਸ ਕਰਕੇ ਗੁੱਸੇ 'ਤੇ ਕੰਟਰੋਲ ਕਰਨਾ ਚਾਹੀਦਾ। ਅਤੇ ਜਿਹੜੇ ਬੰਦੇ ਤੋਂ ਥੋੜ੍ਹਾ ਗੁੱਸਾ ਜ਼ਿਆਦਾ ਕਰਦੇ ਨੇ, ਉਹ ਕੋਸ਼ਿਸ਼ ਕਰਨ ਕਿ ਉਸ ਟਾਈਮ ਚੁੱਪ ਕਰਕੇ ਥੋੜ੍ਹਾ ਸਾਈਡ 'ਤੇ ਹੋ ਜਾਣ, ਤਾਂ ਕਿ ਥੋੜ੍ਹਾ ਟਾਈਮ ਲੰਘ ਜਾਏ, ਅਤੇ ਉਹ ਬੰਦਾ ਫਿਰ ਜਿਹੜਾ ਨਾ ਆਪਣੇ ਹਵਾਸ ਦੇ ਵਿੱਚ ਆ ਜਾਂਦਾ। ਅਤੇ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਅਤੇ ਸਲਾਮਤ ਰੱਖੇ। ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਲਾਜ਼ਮੀ ਕਰ ਦਿਆ ਜੀ।